ਐਸੇ ਪਾਰਟੀ ਦੇ ਜਿਹੜੀ ਪੰਥ ਦੀ ਪਾਰਟੀ ਸਿੱਖਾਂ ਦੀ ਪਾਰਟੀ ਹੋਵੇ, ਉਸ ਪਾਰਟੀ ਦਾ ਕੋਰ ਕਮੇਟੀ ਦਾ ਮੈਂਬਰ ਔਰ ਸਾਬਕਾ ਪ੍ਰਧਾਨ ਸੰਸਥਾ ਦਾ ਜਾ ਕੇ ਰਾਹੁਲ ਗਾਂਧੀ ਦੇ ਕੋਲ ਜਾਏ ਔਰ ਰਾਹੁਲ ਗਾਂਧੀ ਨੂੰ ਕਹੇ ਜੀ ਗੁਰਦੁਆਰਿਆਂ ਦਾ ਸੁਧਾਰ ਕਰੋ, ਗੁਰਦੁਆਰਿਆਂ ਦੇ ਮੁੱਦੇ ਚੁੱਕੋ। ਮੈਂ ਸਮਝਦਾ ਇਸ ਤੋਂ ਵੱਡੀ ਹੋਰ ਕਾਨੂੰਨੀ ਗੱਲ ਕੋਈ ਪੰਥ ਵਾਸਤੇ ਹੋ ਹੀ ਨਹੀਂ ਸਕਦੀ। ਉਹ ਪਾਰਟੀ ਜਿਸ ਪਾਰਟੀ ਨੇ 1984 ਦੇ ਵਿੱਚ ਸਿੱਖਾਂ ਦਾ ਕਤਲੇਆਮ ਕਰਵਾਇਆ ਹੋਵੇ, ਜਿਨ੍ਹਾਂ ਨੇ 1984 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ ਹੋਵੇ, ਉਸ ਪਾਰਟੀ ਦੇ ਕੋਲ ਜਾ ਕੇ, ਉਸ ਪਾਰਟੀ ਦੇ ਲੀਡਰ ਦੇ ਕੋਲ ਜਾ ਕੇ ਔਰ ਇਹ ਗੱਲ ਕਰਨੀ ਜੀ, ਇਹ ਆਵਾਜ਼ ਪਾਰਲੀਮੈਂਟ ਚੁੱਕਣਗੇ। ਮੈਂ ਸਮਝਦਾ ਇਹ ਕੇਵਲ ਔਰ ਕੇਵਲ ਜਿਹੜੀ ਇਹਨਾਂ ਦੀ ਪੁਰਾਣੀ ਸਾਂਝ ਹੈ, ਜਿਹੜੇ ਇਹ ਉਸ ਪਾਰਟੀ ਦੇ ਨੌਕਰ ਰਹੇ ਆ ਸ਼ੁਰੂ ਤੋਂ ਹੀ। ਇਹਨਾਂ ਨੇ 1984 ਦੇ ਕਾਤਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਹਨਾਂ ਨੇ ਹਮੇਸ਼ਾ ਹੀ ਸਿੱਖ ਪੰਥ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ। ਇਹ ਹਮੇਸ਼ਾ ਹੀ ਕਾਂਗਰਸ ਦੇ ਨਾਲ ਇਹਨਾਂ ਦੀ ਸਾਂਠ ਗਾਂਠ ਰਹੀ ਹੈ। ਇੰਜ ਵੀ ਤਾਂ ਹੋ ਸਕਦਾ ਕਿ ਸਰਨਾ ਪਾਰਟੀ ਕਿੱਥੇ ਅਕਾਲੀਆਂ ਦੇ ਨਾਲ ਦੁਬਾਰਾ ਤੋੜ ਵਿਛੋੜਾ ਕਰਨ ਦੀ ਸੋਚ ਰਹੇ ਹੋਣ ਕਿ ਅਗਰ ਅਸੀਂ ਸੁਖਬੀਰ ਬਾਦਲ ਦੇ ਨਾਲ ਨਹੀਂ ਚੱਲਦੇ ਤੇ ਕਿਤੇ ਸਾਨੂੰ ਫਿਰ ਆਪਣੀ ਦੁਬਾਰਾ ਆਪਣੀ ਕਾਰ ਸਟਾਰਟ ਕਰਨੀ ਪੈ ਜਾਏ, ਆਪਣੇ ਪੁਰਾਣੇ ਸਿੰਬਲ ਦੇ ਉੱਤੇ ਆ ਜਾਏ ਤੇ ਫਿਰ ਉਹ ਇਹ ਪੁਰਾਣੀ ਕਾਂਗਰਸ ਪਾਰਟੀ ਜਿਹੜੀ ਉਹਨਾਂ ਦੇ ਨਾਲ ਰਹੀ ਹੈ ਉਹਦੇ ਨਾਲ ਹੀ ਚੱਲ। ਕੀ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਦੇ ਅੰਦਰ ਵੀ ਕਿਤੇ ਖਟਪਟ ਚੱਲ ਰਹੀ ਹੈ? ਇਹ ਸਿਰਫ ਇੱਕ ਆਰਜੀ ਤੌਰ ਦੇ ਉੱਤੇ ਜਿਹੜੀ ਇਹਨਾਂ ਦੀ ਅਲਾਇੰਸ ਇਹਨਾਂ ਨੇ ਸਰਨਾ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੀਤਾ, ਇਹਨਾਂ ਦੀਆਂ ਮਜਬੂਰੀਆਂ ਸੀ, ਕਿਉਂਕਿ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪੱਲੇ ਕੁਝ ਨਹੀਂ ਬਚਿਆ ਸੀ, ਇਸੇ ਤਰ੍ਹਾਂ ਹੀ ਦਿੱਲੀ ਦੇ ਵਿੱਚ ਇਹਨਾਂ ਦੇ ਪੱਲੇ ਕੁਝ ਨਹੀਂ ਬਚਿਆ ਤੇ ਸਿਰਫ ਔਰ ਸਿਰਫ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬੈਨੀਫਿਟ ਲੈਣ ਦੇ ਲਈ ਉੱਥੇ ਜਾ ਕੇ ਇਹਨਾਂ ਦੇ ਨਾਲ ਅਲਾਇੰਸ ਕਰ ਲਿਆ। ਪਰ ਜੋ ਇਹਨਾਂ ਦੀ ਸੋਚ ਹੈ ਉਹ ਅੱਜ ਵੀ ਸੋਚ ਕਾਂਗਰਸ ਪ੍ਰੋ ਕਾਂਗਰਸ ਹੈ, ਪਹਿਲੇ ਵੀ ਪ੍ਰੋ ਕਾਂਗਰਸ ਸੀ, ਅੱਜ ਵੀ ਆ ਔਰ ਅੱਗੇ ਵੀ ਰਹਿਣੀ ਹੈ। ਕੀ ਮੰਨ ਕੇ ਚੱਲੀਏ ਕਿ ਆਪਣੀ ਅਕਾਲੀ ਦਲ ਦੀ ਜਿਹੜਾ ਚੁਣਾਵ ਸਿੰਬਲ ਹੈ ਤਕੜੀ ਹੈ, ਹੁਣ ਖੂਨੀ ਪੰਜੇ ਦੇ ਹਾਥੀ ਦਿਖਾਈ ਦੇਗੀ? ਇੱਕ ਅਜੀਬ ਜਿਹਾ ਨਹੀਂ ਲੱਗਦਾ ਤੁਹਾਨੂੰ ਕਿ ਅਗਰ ਸੁਖਬੀਰ ਬਾਦਲ ਇਸ ਮਸਲੇ ਦੇ ਉੱਤੇ ਚੁੱਪ ਰਹਿੰਦੇ ਆ ਤੇ ਇਹ ਸਮਝਿਆ ਜਾਏਗਾ ਕਿ ਸੁਖਬੀਰ ਬਾਦਲ ਦੀ ਮਿਲੀ ਭੁਗਤ ਹੈ, ਹਰਵਿੰਦਰ ਸਿੰਘ ਸਰਨਾ ਜਾ ਕੇ ਔਰ ਰਾਹੁਲ ਗਾਂਧੀ ਨੂੰ ਮਿਲ ਰਹੇ ਆ ਔਰ ਗੁਰੂ ਘਰ ਦੀਆਂ ਗੱਲਾਂ ਜਿਹੜੀਆਂ ਕਰ ਰਹੇ। ਦਾ ਮਤਲਬ ਇਹ ਪਾਰਟੀ ਹੁਣ ਇੰਨੀ ਥੱਲੇ ਚਲੇ ਗਈ ਹੈ ਕਿ ਇਹਨਾਂ ਦੇ ਕੋਲ ਆਪਣੀ ਗੱਲ ਕਰਨ ਦੇ ਲਈ ਵੀ ਜਿਹੜਾ ਕੁਝ ਨਹੀਂ ਬਚਿਆ ਔਰ ਇਹ ਰਾਹੁਲ ਗਾਂਧੀ ਦੇ ਮਾਧਿਅਮ ਦੇ ਨਾਲ ਗੱਲ ਕਰਨਾ ਚਾਹੁੰਦੇ ਆ। ਕਿ ਆਉਣ ਵਾਲੇ ਦਿਨਾਂ 'ਚ ਇਹ ਨਜ਼ਾਰਾ ਵੀ ਦਿਖਾਈ ਦੇਗਾ ਕਿ ਰਾਹੁਲ ਗਾਂਧੀ ਦਿੱਲੀ ਕਮੇਟੀ ਦੇ ਖਿਲਾਫ ਪ੍ਰੋਟੈਸਟ ਕਰਦਾ ਦਿਖਾਈ ਦੇਗਾ ਕਿ ਦਿੱਲੀ ਕਮੇਟੀ ਹਾਏ ਹੈ। ਜਿਵੇਂ ਪੰਜਾਬ ਦੇ ਵਿੱਚ ਅਕਾਲੀ ਦਲ ਖਤਮ ਹੋ ਚੁੱਕਿਆ, ਇਸੇ ਤਰ੍ਹਾਂ ਹੀ ਦੇਸ਼ ਦੇ ਵਿੱਚ ਕਾਂਗਰਸ ਖਤਮ ਹੋ ਚੁੱਕੀ ਆ। ਪਰ ਮੈਂ ਸਮਝਦਾ ਹੁਣ ਰਾਹੁਲ ਗਾਂਧੀ ਕੋਲ ਇਹੀ ਕੰਮ ਰਹਿ ਗਿਆ, ਹੋਰ ਤੇ ਹੁਣ ਕੋਈ ਨਾ ਉਹਦੀ ਪਾਰਟੀ ਬਚੀ ਆ, ਨਾ ਕਿਸੇ ਸਟੇਟ ਦੇ ਵਿੱਚ ਉਹਦੀ ਇੱਕ ਦੋ ਸਟੇਟਾਂ ਸਰਕਾਰ ਉਹ ਵੀ ਖਤਮ ਹੋਣ ਵਾਲੀ ਆ ਤੇ ਫਿਰ ਉਹ ਪ੍ਰੋਟੈਸਟ ਕਰਨ ਜੋਗਾ ਰਹਿ ਗਿਆ, ਬਾਕੀ ਹੋਰ ਫਿਰ ਉਹ ਕੀ ਕਰ ਸਕਦਾ। ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਲਗਾਤਾਰ ਆਪਣੇ ਚੈਨਲ ਦੇ ਰਾਹੀਂ ਆਪਾਂ ਹਰ ਪੰਥਕ ਖਬਰ ਨੂੰ ਸਭ ਤੋਂ ਪਹਿਲੇ ਤੁਹਾਡੇ ਸਾਰੇ ਦੇ ਵਿਚਕਾਰ ਲੈ ਕੇ ਆਉਂਦੇ ਹਾਂ। ਜਿਸ ਤਰੀਕੇ ਦੇ ਨਾਲ ਪਿਛਲੇ 24 ਘੰਟੇ ਦੀ ਗੱਲ ਕਰੀਏ, ਹਰਵਿੰਦਰ ਸਿੰਘ ਸਰਨਾ ਦੇ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਗਈ ਔਰ ਦਿੱਲੀ ਕਮੇਟੀ ਦਾ ਮੁੱਦਾ ਚੁੱਕਿਆ ਗਿਆ ਤੇ ਅੱਜ ਉਸ ਗੱਲ ਦੇ ਖਿਲਾਫ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਭਰਵੀਂ ਪ੍ਰੈਸ ਕਾਨਫਰੰਸ ਕੀਤੀ ਹੈ। ਸਾਰੀ ਜਾਣਕਾਰੀ ਲੈਣ ਲਈ ਸਰ ਜਗਦੀਪ ਸਿੰਘ ਕਾਲੋ ਸਾਡੇ ਨਾਲ ਜੁੜ ਚੁੱਕੇ ਨੇ। ਗੱਲ ਦੀ ਸ਼ੁਰੂਆਤ ਫਤਿਹ ਦੀ ਸੰਤੋਂ ਕਹਿੰਦੇ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਗਦੀਪ ਸਿੰਘ ਜੀ, ਤੁਹਾਡੀ ਅੱਜ ਦੀ ਪ੍ਰੈਸ ਕਾਨਫਰੰਸ, ਕੀ ਤੁਹਾਡਾ ਗੁੱਸਾ, ਕੀ ਤੁਹਾਡੀ ਨਾਰਾਜ਼ਗੀ? ਦੇਖੋ, ਸਾਡੀ ਨਾਰਾਜ਼ਗੀ ਨਹੀਂ ਆ, ਇਹ ਸੰਗਤ ਦੀ ਨਾਰਾਜ਼ਗੀ ਆ, ਸਿੱਖ ਪੰਥ ਦੀ ਨਾਰਾਜ਼ਗੀ ਆ ਕਿ ਹਰਵਿੰਦਰ ਸਿੰਘ ਸਰਨਾ ਜਿਹੜਾ ਕਿ ਸਾਬਕਾ ਪ੍ਰਧਾਨ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਔਰ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਮੈਂਬਰ ਹੈ, ਕੋਰ ਕਮੇਟੀ ਦਾ ਮੈਂਬਰ ਵੀ ਰਿਹਾ, ਐਸੇ ਪਾਰਟੀ ਦੇ ਜਿਹੜੀ ਪੰਥ ਦੀ ਪਾਰਟੀ ਸਿੱਖਾਂ ਦੀ ਪਾਰਟੀ ਹੋਵੇ, ਉਸ ਪਾਰਟੀ ਦਾ ਕੋਰ ਕਮੇਟੀ ਦਾ ਮੈਂਬਰ ਔਰ ਸਾਬਕਾ ਪ੍ਰਧਾਨ ਸੰਸਥਾ ਦਾ ਜਾ ਕੇ ਰਾਹੁਲ ਗਾਂਧੀ ਦੇ ਕੋਲ ਜਾਏ ਔਰ ਰਾਹੁਲ ਗਾਂਧੀ ਨੂੰ ਕਹੇ ਜੀ ਗੁਰਦੁਆਰਿਆਂ ਦਾ ਸੁਧਾਰ ਕਰੋ, ਗੁਰਦੁਆਰਿਆਂ ਦੇ ਮੁੱਦੇ ਚੁੱਕੋ। ਮੈਂ ਸਮਝਦਾ ਇਸ ਤੋਂ ਵੱਡੀ ਹੋਰ ਕਾਨੂੰਨੀ ਗੱਲ ਕੋਈ ਪੰਥ ਵਾਸਤੇ ਹੋ ਹੀ ਨਹੀਂ ਸਕਦੀ ਕਿ ਐਸੇ ਉਹ ਪਾਰਟੀ ਜਿਸ ਪਾਰਟੀ ਨੇ 1984 ਦੇ ਵਿੱਚ ਸਿੱਖਾਂ ਦਾ ਕਤਲੇਆਮ ਕਰਵਾਇਆ ਹੋਵੇ, ਜਿਨ੍ਹਾਂ ਨੇ 1984 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ ਹੋਵੇ, ਉਸ ਪਾਰਟੀ ਦੇ ਕੋਲ ਜਾ ਕੇ, ਉਸ ਪਾਰਟੀ ਦੇ ਲੀਡਰ ਦੇ ਕੋਲ ਜਾ ਕੇ ਔਰ ਇਹ ਗੱਲ ਕਰਨੀ ਜੀ, ਇਹ ਆਵਾਜ਼ ਪਾਰਲੀਮੈਂਟ ਚੁੱਕਣਗੇ। ਮੈਂ ਸਮਝਦਾ ਇਹ ਕੇਵਲ ਔਰ ਕੇਵਲ ਜਿਹੜੀ ਇਹਨਾਂ ਦੀ ਪੁਰਾਣੀ ਸਾਂਝ ਹੈ, ਜਿਹੜੇ ਇਹ ਉਸ ਪਾਰਟੀ ਦੇ ਨੌਕਰ ਰਹੇ ਆ ਸ਼ੁਰੂ ਤੋਂ ਹੀ। ਇਹਨਾਂ ਨੇ 1984 ਦੇ ਕਾਤਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਹਨਾਂ ਨੇ ਹਮੇਸ਼ਾ ਹੀ ਸਿੱਖ ਪੰਥ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ। ਇਹ ਹਮੇਸ਼ਾ ਹੀ ਕਾਂਗਰਸ ਦੇ ਨਾਲ ਇਹਨਾਂ ਦੀ ਸਾਂਠ ਗਾਂਠ ਰਹੀ ਹੈ। ਲੇਕਿਨ ਅਸਲ ਦੇ ਵਿੱਚ ਇਸ਼ੂ ਇਹ ਹੈ ਹੀ ਨਹੀਂ। ਇਸ਼ੂ ਇਹ ਹੈ ਕਿ ਇਹ ਕੇਵਲ ਔਰ ਕੇਵਲ ਹਰਵਿੰਦਰ ਸਿੰਘ ਸਰਨਾ ਜੋ ਹੈ ਉਹ ਸ਼੍ਰੋਮਣੀ ਅਕਾਲੀ ਦਲ ਦਾ ਅਲਾਇੰਸ ਕਰਾਉਣ ਦੇ ਲਈ ਉੱਥੇ ਰਾਹੁਲ ਗਾਂਧੀ ਨੂੰ ਮਿਲਦਾ ਹੈ,
ਕਿਉਂਕਿ ਜਦੋਂ ਬੀਜੇਪੀ ਨੂੰ ਲਗਾਤਾਰ ਬੀਜੇਪੀ ਪਾਰਟੀ ਦੇ ਨਾਲ ਇਹ ਜਾ ਕੇ ਮੇਲ ਮਿਲਾਪ ਕਰਦੇ ਰਹੇ ਕਿ ਕਿਸੇ ਤਰੀਕੇ ਦੇ ਨਾਲ ਅਲਾਇੰਸ ਹੋ ਜਾਏ, ਲੇਕਿਨ ਬੀਜੇਪੀ ਨੇ ਜਦੋਂ ਇਹਨਾਂ ਨੂੰ ਬਿਲਕੁਲ ਇਹਨਾਂ ਦੀ ਬਾਹ ਨਹੀਂ ਫੜੀ ਤੇ ਇਹਨਾਂ ਨੇ ਕੇਵਲ ਆਪਣੀ ਹੋਂਦ ਬਚਾਉਣ ਦੇ ਲਈ, ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਟਾਈ ਅਪ ਕਾਂਗਰਸ ਦੇ ਨਾਲ ਕਰਾਉਣ ਦੇ ਲਈ ਇਹ ਪਹੁੰਚੇ। ਲੇਕਿਨ ਉਸ ਸਮੇਂ ਜਦੋਂ ਇਹਨਾਂ ਦੀਆਂ ਫੋਟੋਆਂ ਵਾਇਰਲ ਹੋ ਗਈਆਂ, ਬਾਹਰ ਇਹਨਾਂ ਦੀ ਗੱਲ ਲੀਕ ਹੋ ਗਈ, ਤੇ ਉਸ ਵੇਲੇ ਇਹਨਾਂ ਨੇ ਯੂ ਟਰਨ ਲੈ ਲਿਆ ਕਿ ਜੀ ਇਹ ਦਿੱਲੀ ਕਮੇਟੀ ਦੀ ਅਸੀਂ ਗੱਲ ਜਿਹੜੀ ਆ ਹਾਊਸ ਦੇ ਵਿੱਚ ਚੁੱਕਣ ਗਏ ਸੀ। ਇਹ ਬੜੇ ਅਫਸੋਸ ਦੀ ਗੱਲ ਹੈ ਕਿ ਅਗਰ ਦਿੱਲੀ ਕਮੇਟੀ ਦੀ ਕੋਈ ਵੀ ਗੱਲ ਕਰਨੀ ਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉੱਤੇ ਮੈਂ ਸਮਝਦਾ ਕੋਈ ਸਥਾਨ ਨਹੀਂ ਹੋ ਸਕਦਾ। ਜਥੇਦਾਰ ਸਾਹਿਬ ਦੇ ਕੋਲ ਤੁਸੀਂ ਦਿੱਲੀ ਕਮੇਟੀ ਦੀਆਂ ਬਾਕੀ ਸ਼ਿਕਾਇਤਾਂ ਲੈ ਕੇ ਜਾਂਦੇ ਹੋ ਤੇ ਇਹ ਸ਼ਿਕਾਇਤ ਅਕਾਲ ਤਖਤ ਸਾਹਿਬ ਤੇ ਕਿਉਂ ਨਹੀਂ ਲੈ ਕੇ ਗਏ? ਫਿਰ ਤੁਹਾਡੀ ਆਪਣੀ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ, ਕਿਆ ਉਹਨਾਂ ਦੇ ਉੱਤੇ ਤੁਹਾਨੂੰ ਵਿਸ਼ਵਾਸ ਨਹੀਂ ਸੀ ਕਿ ਉਹ ਪਾਰਲੀਮੈਂਟ ਦੇ ਵਿੱਚ ਗੱਲ ਚੁੱਕਣਗੇ, ਜਾਂ ਉਹਨਾਂ ਦੇ ਵਿੱਚ ਇੰਨੀ ਹਿੰਮਤ ਨਹੀਂ, ਉਹ ਬੜੀ ਜੁਰਅਤ ਦੇ ਨਾਲ ਉੱਥੇ ਪਾਰਲੀਮੈਂਟ ਦੇ ਵਿੱਚ ਬੋਲਦੇ ਆ? ਤੇ ਅੱਜ ਇਸ ਮਸਲੇ ਦੇ ਉੱਤੇ ਕੀ ਐਸੀ ਜਿਹੜੀ ਪ੍ਰੋਬਲਮ ਆ ਗਈ ਕਿ ਤੁਸੀਂ ਰਾਹੁਲ ਗਾਂਧੀ ਕੋਲ ਚਲੇ ਗਏ? ਇਹ ਕੇਵਲ ਔਰ ਕੇਵਲ ਇਹਨਾਂ ਦਾ ਜੋ ਮਕਸਦ ਸੀ, ਉਹ ਪੰਥ ਪਾਰਟੀ ਜਿਹੜੀ ਹੁਣ ਅੱਜ ਪੰਜਾਬ ਦੇ ਸਿੱਖਾਂ ਨੇ, ਪੰਥ ਨੇ ਵਿਸਾਰ ਦਿੱਤੀ ਆ, ਜਿਹੜੇ ਕਿਉਂਕਿ ਉਹਨਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਹੋਈਆਂ, 328 ਸਰੂਪ ਉਹਨਾਂ ਦੀ ਸਰਕਾਰ ਦੇ ਟਾਈਮ ਦੇ ਉੱਤੇ ਹੋਏ, ਤੇ ਅੱਜ ਉਹਨਾਂ ਦਾ ਸਰਵਾਈਵਲ ਮੁਸ਼ਕਲ ਹੋ ਗਿਆ। ਜਿਸ ਮੈਂ ਸਮਝਦਾ ਕਿ ਸਰਵਾਈਵਲ ਦੇ ਕਰਕੇ, ਕਿਉਂਕਿ ਅਗਰ ਇਸ ਗੱਲ ਦੇ ਉੱਤੇ ਜੋ ਹਰਵਿੰਦਰ ਸਿੰਘ ਸਰਨਾ ਨੇ ਗੱਲ ਕੀਤੀ ਆ, ਅਗਰ ਇਹ ਗੱਲ ਗਲਤ ਹੈ, ਤੇ ਮੈਂ ਸਮਝਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਤੁਰੰਤ ਇਸ ਨੂੰ ਪਾਰਟੀ ਚੋਂ ਬਾਹਰ ਕੱਢਣਾ ਚਾਹੀਦਾ, ਇਹਦੇ ਉੱਤੇ ਐਕਸ਼ਨ ਹੋਣਾ ਚਾਹੀਦਾ। ਜੇ ਸੁਖਬੀਰ ਸਿੰਘ ਬਾਦਲ ਕੋਈ ਐਕਸ਼ਨ ਨਹੀਂ ਕਰਦੇ ਤੇ ਇਹਦਾ ਮਤਲਬ ਇਹ ਬਿਲਕੁਲ ਜ਼ਾਹਿਰ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਮਿਲੀ ਭੁਗਤ ਦੇ ਨਾਲ ਇਹ ਸਾਰਾ ਕੁਝ ਉੱਥੇ ਰਾਹੁਲ ਗਾਂਧੀ ਨਾਲ ਮੀਟਿੰਗ ਕਰਨ ਗਏ ਆ। ਦੂਜੇ ਪਾਸੇ ਅਗਰ ਅਸੀਂ ਗੱਲ ਕਰਨੇ ਆ ਜਗਦੀਪ ਸਿੰਘ ਜੀ, ਇੰਜ ਵੀ ਤੇ ਹੋ ਸਕਦਾ ਕਿ ਸਰਨਾ ਪਾਰਟੀ ਕਿੱਥੇ ਅਕਾਲੀਆਂ ਦੇ ਨਾਲ ਦੁਬਾਰਾ ਤੋੜ ਵਿਛੋੜਾ ਕਰਨ ਦੀ ਸੋਚ ਰਹੇ ਹੋਣ ਕਿ ਅਗਰ ਅਸੀਂ ਸੁਖਬੀਰ ਬਾਦਲ ਦੇ ਨਾਲ ਨਹੀਂ ਚੱਲਦੇ ਤੇ ਕਿਤੇ ਸਾਨੂੰ ਫਿਰ ਆਪਣੀ ਦੁਬਾਰਾ ਆਪਣੀ ਕਾਰ ਸਟਾਰਟ ਕਰਨੀ ਪੈ ਜਾਏ, ਆਪਣੇ ਪੁਰਾਣੇ ਸਿੰਬਲ ਦੇ ਉੱਤੇ ਆ ਜਾਏ ਤੇ ਫਿਰ ਉਹ ਇਹ ਪੁਰਾਣੀ ਕਾਂਗਰਸ ਪਾਰਟੀ ਜਿਹੜੀ ਉਹਨਾਂ ਦੇ ਨਾਲ ਰਹੀ ਹੈ ਉਹਦੇ ਨਾਲ ਹੀ ਚੱਲ। ਕੀ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਦੇ ਅੰਦਰ ਵੀ ਕਿਤੇ ਖਟਪਟ ਚੱਲ ਰਹੀ ਹੈ? ਕੁਝ ਨਹੀਂ, ਖਟਪਟ ਤੇ ਇਹਨਾਂ ਦੀ ਇਹ ਸਿਰਫ ਇੱਕ ਆਰਜੀ ਤੌਰ ਦੇ ਉੱਤੇ ਜਿਹੜੀ ਇਹਨਾਂ ਦੀ ਅਲਾਇੰਸ ਇਹਨਾਂ ਨੇ ਸਰਨਾ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੀਤਾ, ਇਹਨਾਂ ਦੀਆਂ ਮਜਬੂਰੀਆਂ ਸੀ, ਕਿਉਂਕਿ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪੱਲੇ ਕੁਝ ਨਹੀਂ ਬਚਿਆ ਸੀ, ਇਸੇ ਤਰ੍ਹਾਂ ਹੀ ਦਿੱਲੀ ਦੇ ਵਿੱਚ ਇਹਨਾਂ ਦੇ ਪੱਲੇ ਕੁਝ ਨਹੀਂ ਬਚਿਆ, ਤੇ ਸਿਰਫ ਔਰ ਸਿਰਫ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬੈਨੀਫਿਟ ਲੈਣ ਦੇ ਲਈ ਉੱਥੇ ਜਾ ਕੇ ਇਹਨਾਂ ਦੇ ਨਾਲ ਅਲਾਇੰਸ ਕਰ ਲਿਆ। ਪਰ ਜੋ ਇਹਨਾਂ ਦੀ ਸੋਚ ਹੈ ਉਹ ਅੱਜ ਵੀ ਸੋਚ ਕਾਂਗਰਸ, ਪ੍ਰੋ ਕਾਂਗਰਸ ਹੈ, ਪਹਿਲੇ ਵੀ ਪ੍ਰੋ ਕਾਂਗਰਸ ਸੀ, ਅੱਜ ਵੀ ਆ ਔਰ ਅੱਗੇ ਵੀ ਰਹਿਣੀ ਆ। ਕਿਉਂਕਿ ਇਹਨਾਂ ਨੇ ਸ਼ੀਲਾ ਦੀਕਸ਼ਤ ਦੇ ਟਾਈਮ ਦੇ ਉੱਤੇ ਔਰ ਕਾਂਗਰਸ ਜਦੋਂ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ, ਉੱਥੋਂ ਇਹਨਾਂ ਨੇ ਕੋਈ ਕੌਮ ਦਾ ਨਹੀਂ ਸਵਾਰਿਆ, ਕੌਮ ਦਾ ਤੇ ਇਹਨਾਂ ਨੇ ਵਿਗਾੜਿਆ ਹੀ ਹੈ। ਕਿਉਂਕਿ 1984 ਦੇ ਜੋ ਮਸਲੇ ਸੀ, ਇੱਕ ਵੀ ਕਿਸੇ ਇੱਕ ਦੋਸ਼ੀ ਨੂੰ ਵੀ ਸਜ਼ਾ ਨਹੀਂ ਦਵਾ ਪਾਏ। ਸਰਕਾਰਾਂ ਦੇ ਨਾਲ ਤਾਲਮੇਲ ਰੱਖ ਕੇ ਇਹਨਾਂ ਨੇ ਕੇਵਲ ਆਪਣੇ ਕਾਰੋਬਾਰ ਚਲਾਏ, ਆਪਣੇ ਢਿੱਡ ਭਰੇ, ਲੇਕਿਨ ਇਹਨਾਂ ਨੇ ਪੰਥ ਦਾ ਕੁਝ ਨਹੀਂ ਸਵਾਰਿਆ। ਔਰ ਅੱਜ ਵੀ ਇਹ ਜਿਹੜੀ ਤੁਸੀਂ ਗੱਲ ਕੀਤੀ ਆ, ਇਹ ਬਿਲਕੁਲ ਹਰ ਜਗ੍ਹਾ ਦੇ ਉੱਤੇ ਹੱਥ ਪੈਰ ਮਾਰ ਰਹੇ, ਪਰ ਇਹ ਤਾਂ ਹੀ ਸਾਬਤ ਹੋਊਗਾ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਅਗਰ ਇਹਦੇ ਉੱਤੇ ਐਕਸ਼ਨ ਲੈਂਦੇ ਆ ਤੇ ਫਿਰ ਤੇ ਸਮਝ ਆਉਂਦੀ ਆ ਵੀ ਇਹ ਆਪਣੀਆਂ ਸਾਂਝ ਪਾਉਣ ਦੇ ਲਈ ਗਏ ਆ। ਪਰ ਜੇ ਸੁਖਬੀਰ ਬਾਦਲ ਚੁੱਪ ਹੈ ਇਸ ਮਸਲੇ ਦੇ ਉੱਤੇ ਤੇ ਇਹਦਾ ਮਤਲਬ ਬਿਲਕੁਲ ਸਾਫ਼ ਹੈ ਕਿ ਇਹ ਪਾਰਟੀ ਦੇ ਭੇਜੇ ਹੋਏ ਗਏ ਆ। ਸੁਖਬੀਰ ਬਾਦਲ ਅਗਰ ਚੁੱਪ ਰਹਿੰਦਾ, ਜਿਵੇਂ ਤੁਸੀਂ ਕਹਿ ਰਹੇ ਹੈਗੇ, ਤਾਂ ਕੀ ਅਸੀਂ ਮੰਨ ਲਈਏ ਕਿ ਸਾਰੀ ਉਮਰ ਜਦੋਂ ਤੋਂ ਅਕਾਲੀ ਦਲ ਹੈ 84 ਤੋਂ ਬਾਅਦ ਕਾਂਗਰਸ ਆਈ ਨੂੰ ਖੂਨੀ ਪੰਜੇ ਦੇ ਤੌਰ ਦੇ ਉੱਤੇ ਹੀ ਮੈਂਸ਼ਨ ਕੀਤਾ ਜਾਏ ਕਿ ਹਰ ਇਲੈਕਸ਼ਨ ਦੇ ਵਿੱਚ, ਚਾਹੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਲਈਏ ਜਾਂ ਪੰਜਾਬ ਦੀ ਗੱਲ ਕਰ ਲਈਏ, ਕਾਂਗਰਸ ਨੂੰ ਖੂਨੀ ਪੰਜਾ ਅਕਾਲੀ ਗਏ? ਕੀ ਮੰਨ ਕੇ ਚੱਲੀਏ ਕਿ ਆਪਣੀ ਅਕਾਲੀ ਦਲ ਦੀ ਜਿਹੜਾ ਚੁਣਾਵ ਸਿੰਬਲ ਹੈ ਤਕੜੀ ਹੈ, ਹੁਣ ਖੂਨੀ ਪੰਜੇ ਦੇ ਹੱਥ ਹੀ ਦਿਖਾਈ ਦੇਗੀ? ਇੱਕ ਅਜੀਬ ਜਿਹਾ ਨਹੀਂ ਲੱਗਦਾ ਤੁਹਾਨੂੰ? ਦੇਖੋ, ਇਹ ਮੈਂ ਸਮਝਦਾ ਕਿ ਸਭ ਤੋਂ ਕਾਲਾ ਦਿਨ ਹੋਏਗਾ ਸਿੱਖ ਪੰਥ ਦਾ ਕਿ ਅਗਰ ਸੁਖਬੀਰ ਬਾਦਲ ਇਸ ਮਸਲੇ ਦੇ ਉੱਤੇ ਚੁੱਪ ਰਹਿੰਦੇ ਆ ਤੇ ਇਹ ਸਮਝਿਆ ਜਾਏਗਾ ਕਿ ਸੁਖਬੀਰ ਬਾਦਲ ਦੀ ਮਿਲੀ ਭੁਗਤ ਹੈ ਹਰਵਿੰਦਰ ਸਿੰਘ ਸਰਨਾ ਜਾ ਕੇ ਔਰ ਰਾਹੁਲ ਗਾਂਧੀ ਨੂੰ ਮਿਲ ਰਹੇ ਆ ਔਰ ਗੁਰੂ ਘਰ ਦੀਆਂ ਗੱਲਾਂ ਜਿਹੜੀਆਂ ਕਰ ਰਹੇ। ਦਾ ਮਤਲਬ ਇਹ ਪਾਰਟੀ ਹੁਣ ਇੰਨੀ ਥੱਲੇ ਚਲੇ ਗਈ ਹੈ ਕਿ ਇਹਨਾਂ ਦੇ ਕੋਲ ਆਪਣੀ ਗੱਲ ਕਰਨ ਦੇ ਲਈ ਵੀ ਜਿਹੜਾ ਕੁਝ ਨਹੀਂ ਬਚਿਆ ਔਰ ਇਹ ਰਾਹੁਲ ਗਾਂਧੀ ਦੇ ਮਾਧਿਅਮ ਦੇ ਨਾਲ ਗੱਲ ਕਰਨਾ ਚਾਹੁੰਦੇ ਆ। ਲੇਕਿਨ ਫਿਰ ਮੈਂ ਕਹਾਂਗੇ ਅਸਲੀ ਮਕਸਦ ਉਹ ਹੈ ਹੀ ਨਹੀਂ। ਅਸਲੀ ਮਕਸਦ ਜਿਹੜਾ ਹੈਗਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਾਂਗਰਸ ਦੇ ਨਾਲ ਤਾਲਮੇਲ ਬਣਾ ਕੇ ਔਰ ਇਹ ਚਾਹੁੰਦੇ ਕਿ ਆਉਣ ਵਾਲੀ 2027 ਦੇ ਵਿੱਚ ਪੰਜਾਬ ਦੇ ਵਿੱਚ ਸਾਡਾ ਕੋਈ ਤੇ ਬਾਂਹ ਫੜ ਲੇ, ਕਿਉਂਕਿ ਸੰਗਤ ਨੇ ਤੇ ਬਾਂਹ ਫੜਨੀ ਨਹੀਂ, ਤੇ ਕੋਈ ਪਾਰਟੀ ਸਾਡੀ ਬਾਂਹ ਫੜ ਲੇ, ਤਰਲੋ ਮੱਛੀ ਹੋਏ ਆ। ਔਰ ਇਹ ਤਾਂ ਹੀ ਸਪਸ਼ਟ ਹੋਏਗਾ ਜੇ ਸੁਖਬੀਰ ਬਾਦਲ ਇਹਦੇ ਉੱਤੇ ਆਪਣਾ ਮੂੰਹ ਖੋਲਣਗੇ।
ਆਖਿਰਲੀ ਗੱਲ ਕਰੀਏ 84 ਦੇ ਇਨਸਾਫ ਦੀ ਤੁਸੀਂ ਗੱਲ ਕੀਤੀ ਕਿ ਸਰਨੇ ਹੋਰਾਂ ਨੇ ਇਨਸਾਫ ਨੇ ਤੁਹਾਡੇ ਵੇਲੇ ਦੇ ਅੰਦਰ, ਮੈਂ ਹੁਣ ਦੀ ਗੱਲ ਕਰਾਂ ਤਾਂ ਥੋੜ੍ਹੇ ਦਿਨ ਪਹਿਲੇ ਇੱਕ ਕੇਸ ਦੇ ਅੰਦਰ ਸੱਜਣ ਕੁਮਾਰ ਦੀ ਗੱਲ ਕਰ ਲਈਏ, ਜਗਦੀਸ਼ ਟਾਈਟਲਰ ਦੇ ਕੇਸ ਚੱਲ ਰਹੇ ਹੈਗੇ ਨੇ, ਆਤਮਾ ਸਿੰਘ ਲੁਬਾਣਾ ਵੀ ਸਾਡੇ ਕੋਲ ਲਾਗੇ ਖੜੇ ਨੇ, ਇੱਕ ਕੇਸ ਵਿੱਚ ਉਹਨੂੰ ਜ਼ਮਾਨਤ ਮਿਲ ਗਈ ਹੈਗੀ ਹੈ, ਕਹਿ ਲਈਏ ਕਿ ਕੇਸ 'ਚੋਂ ਬਰੀ ਕਰ ਦਿੱਤਾ ਗਿਆ। ਦਿੱਲੀ ਕਮੇਟੀ ਕਿਤੇ ਨਾ ਕਿਤੇ ਤੁਹਾਨੂੰ ਫੇਲ ਹੁੰਦੀ ਨਹੀਂ ਦਿਖ ਰਹੀ? ਦੇਖੋ, ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ 1984 ਦੇ ਸੱਜਣ ਕੁਮਾਰ ਦੀ ਪਹਿਲਾ ਜਿਹੜੀ ਜਿਸ ਕੇਸ ਦੇ ਵਿੱਚ ਉਸ ਨੂੰ ਲਾਈਫ ਇੰਪ੍ਰਿਜ਼ਨਮੈਂਟ ਹੋਈ ਸੀ, ਉਹ ਕੇਸ ਵੀ ਲੋਅਰ ਕੋਰਟ ਨੇ ਉਸ ਨੂੰ ਬਰੀ ਕਰ ਦਿੱਤਾ ਸੀ, ਲੇਕਿਨ ਹਾਈ ਕੋਰਟ ਤੋਂ ਉਸ ਨੂੰ ਸਜ਼ਾ ਹੋਈ ਸੀ। ਈਵਨ ਅੱਜ ਵੀ ਅਗਰ ਲੋਅਰ ਕੋਰਟ ਨੇ, ਕਿਉਂਕਿ ਕੇਸ ਬੜੀ ਸ਼ਿੱਦਤ ਦੇ ਨਾਲ, ਸਬੂਤਾਂ ਦੇ ਨਾਲ, ਪ੍ਰੋਪਰ ਗਵਾਹੀ ਦੇ ਨਾਲ, ਆਰਗੂਮੈਂਟ ਦੇ ਕੇ ਪੰਜ ਗਵਾਹ ਜਿਹੜੇ ਸੀ ਮੌਕੇ ਦੇ, ਉਹਨਾਂ ਨੇ ਇਸ ਗੱਲ ਦੀ ਹਾਮੀ ਭਰੀ ਸੀ ਕਿ ਸੱਜਣ ਕੁਮਾਰ ਨੂੰ ਉਹਨਾਂ ਨੇ ਖੁਦ ਅੱਖਾਂ ਦੇ ਨਾਲ ਦੇਖਿਆ, ਉਹ ਖੁਦ ਵੀ ਉਸ ਮੌਬ ਦੇ ਪੱਥਰਬਾਜੀ ਦੇ ਵਿੱਚ ਜ਼ਖਮੀ ਹੋਏ। ਸਾਰੀਆਂ ਸਟੇਟਮੈਂਟਾਂ ਕੋਰਟ ਦੇ ਵਿੱਚ ਹੋਈਆਂ, ਲੇਕਿਨ ਕੋਰਟ ਦਾ ਆਪਣਾ ਵਿਊ ਹੈ। ਮੈਂ ਸਮਝਦਾ ਕਿ ਇਹ ਜਿਸ ਤਰ੍ਹਾਂ ਪਹਿਲੇ ਕੇਸ 'ਚ ਹੋਇਆ, ਇਹ ਕੋਈ ਇਹ ਫਾਈਨਲ ਨਹੀਂ ਹੈ ਕਿ ਸੱਜਣ ਕੁਮਾਰ ਬਰੀ ਹੋ ਗਿਆ। ਅਸੀਂ ਹਾਈ ਕੋਰਟ ਦੇ ਵਿੱਚ ਆਲਰੇਡੀ ਸਾਡੀ ਪਟੀਸ਼ਨ ਜਿਹੜੀ ਆ ਉਹ ਦਾਇਰ ਹੋਣ ਜਾ ਰਹੀ ਆ ਉਸ ਦੇ ਖਿਲਾਫ, ਔਰ ਇਮੀਡੀਏਟਲੀ ਹਾਈ ਕੋਰਟ ਦੇ ਵਿੱਚ ਫਾਈਲ ਕਰਕੇ ਇਸ ਦਾ ਜਿਹੜਾ ਕੇਸ ਹੈ ਇਸ ਨੂੰ ਪਰਸੂ ਕਰਕੇ ਔਰ ਇਸ ਨੂੰ ਸਜ਼ਾ ਦਵਾਈ ਜਾਏਗੀ। ਇਸ ਤੋਂ ਇਲਾਵਾ ਸੱਜਣ ਕੁਮਾਰ ਦਿੱਲੀ ਕਮੇਟੀ ਤੇ ਤਾਂ ਫੇਲ ਹੋਵੇ ਜੇ ਸੱਜਣ ਕੁਮਾਰ ਬਾਹਰ ਆ ਗਿਆ। ਸੱਜਣ ਕੁਮਾਰ ਨੂੰ ਤੇ ਇੱਕ ਕੇਸ ਦੇ ਹੋਰ ਕੇਸ ਦੇ ਵਿੱਚ ਡਬਲ ਉਮਰ ਕੈਦ ਜਿਹੜੀ ਆ ਹੋਈ ਆ, ਔਰ ਜਗਦੀਸ਼ ਟਾਈਟਲਰ ਜਿਹੜਾ ਉਹ ਉਸ ਦਾ ਕੇਸ ਜਿਹੜਾ ਚਾਰਜ ਫਰੇਮ ਹੋਏ, ਹੁਣ ਟ੍ਰਾਇਲ ਚੱਲ ਰਹੀ ਹੈ ਇਸ ਸਮੇਂ। ਸੋ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਦੇ ਆਪਣੇ ਜੋ ਇਹਨਾਂ ਨੇ ਸੰਜੀਦਗੀ ਦੇ ਨਾਲ ਇਹ ਸਾਰੇ ਕੇਸ ਲੜੇ, ਔਰ ਪੰਥ ਪ੍ਰਸਤੀ ਦੇ ਨਾਲ ਇਹ ਜਿਹੜੇ ਸਾਰੇ ਕੇਸ ਲੜੇ ਆ, ਕੇਵਲ ਸਰਕਾਰਾਂ ਤੋਂ ਆਪਣੇ ਬਿਜ਼ਨਸ ਲੈ ਕੇ ਜਾਂ ਆਪਣੇ ਕਾਰੋਬਾਰ ਕਰਕੇ ਨਹੀਂ ਕਿ ਕੰਪਰੋਮਾਈਜ਼ ਕਰ ਲਓ, ਜਗਦੀਸ਼ ਟਾਈਟਲਰ ਦੇ ਸਰੋਪੇ ਪਾ ਦਿਓ, ਸੱਜਣ ਕੁਮਾਰ ਦੇ ਸਰੋਪੇ ਪਾ ਦਿਓ। ਇੱਥੇ ਆਪਣੀ ਕੌਮ ਦੇ ਲਈ, ਪੰਥ ਦੇ ਲਈ ਇਹ ਕੋਰਟਾਂ ਕਚਹਿਰੀਆਂ ਦੇ ਵਿੱਚ ਜਾ ਕੇ ਧੱਕੇ ਖਾ ਕੇ ਇਹਨਾਂ ਨੂੰ ਸਜ਼ਾਵਾਂ ਕਰਾਈਆਂ, ਔਰ ਮੈਂ ਸਮਝਦਾ ਕਿ ਇਹ ਜਿਹੜੀ ਅਸੀਂ ਹੁਣ ਅਪੀਲ ਪਾਉਣ ਜਾ ਰਹੇ ਹਾਂ ਉਹਦੇ ਵਿੱਚ ਵੀ ਸੱਜਣ ਕੁਮਾਰ ਨੂੰ 100% ਸਜ਼ਾ ਹੋਏਗੀ। ਵਾਪਸੀ ਅਸੀਂ ਉਸੇ ਪ੍ਰੈਸ ਕਾਨਫਰੰਸ ਦੀ ਗੱਲ ਦੇ ਉੱਤੇ ਆਉਂਦੇ ਹਾਂ ਜਿੱਥੋਂ ਦੀ ਅਸੀਂ ਗੱਲ ਦੀ ਸ਼ੁਰੂਆਤ ਕੀਤੀ ਸੀ ਕਿ ਕਾਂਗਰਸ ਆਈ ਨੇ ਵੀ ਆਪਣੇ ਪੇਜ ਦੇ ਉੱਤੇ ਹਰਵਿੰਦਰ ਸਿੰਘ ਸਰਨਾ ਤੇ ਰਾਹੁਲ ਗਾਂਧੀ ਦੀ ਜਿਹੜੀ ਮੀਟਿੰਗ ਦੀ ਹੈ ਗੁਲਦਸਤੇ ਲੈਣ ਦੀ ਪਿਕਚਰ ਸ਼ੇਅਰ ਕੀਤੀਆਂ ਨੇ ਕਿ ਵੀ ਦਿੱਲੀ ਕਮੇਟੀ ਦੇ ਖਿਲਾਫ ਸਾਡੇ ਕੋਲ ਹੈ। ਕੀ ਮੇਰਾ ਸਵਾਲ ਹੈ ਜਾਂਦਿਆਂ ਦੇ ਆਖਿਰਲਾ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਆਉਣ ਵਾਲੇ ਦਿਨਾਂ 'ਚ ਇਹ ਨਜ਼ਾਰਾ ਵੀ ਦਿਖਾਈ ਦੇਗਾ ਕਿ ਰਾਹੁਲ ਗਾਂਧੀ ਦਿੱਲੀ ਕਮੇਟੀ ਦੇ ਖਿਲਾਫ ਪ੍ਰੋਟੈਸਟ ਕਰਦਾ ਦਿਖਾਈ ਦੇਗਾ ਕਿ ਦਿੱਲੀ ਕਮੇਟੀ ਹੈ, ਕੀ ਕਹੋਗੇ? ਦੇਖੋ, ਜਿਵੇਂ ਪੰਜਾਬ ਦੇ ਵਿੱਚ ਅਕਾਲੀ ਦਲ ਖਤਮ ਹੋ ਚੁੱਕਿਆ, ਇਸੇ ਤਰ੍ਹਾਂ ਹੀ ਦੇਸ਼ ਦੇ ਵਿੱਚ ਕਾਂਗਰਸ ਖਤਮ ਹੋ ਚੁੱਕੀ ਆ, ਔਰ ਮੈਂ ਸਮਝਦਾ ਹੁਣ ਰਾਹੁਲ ਗਾਂਧੀ ਕੋਲ ਇਹੀ ਕੰਮ ਰਹਿ ਗਿਆ। ਹੋਰ ਤੇ ਹੁਣ ਕੋਈ ਨਾ ਉਹਦੀ ਪਾਰਟੀ ਬਚੀ ਆ, ਨਾ ਕਿਸੇ ਸਟੇਟ ਦੇ ਵਿੱਚ ਉਹਦੀ, ਇੱਕ ਦੋ ਸਟੇਟਾਂ ਸਰਕਾਰ ਉਹ ਵੀ ਖਤਮ ਹੋਣ ਵਾਲੀ ਆ, ਤੇ ਫਿਰ ਉਹ ਪ੍ਰੋਟੈਸਟ ਕਰਨ ਜੋਗਾ ਰਹਿ ਗਿਆ, ਬਾਕੀ ਹੋਰ ਫਿਰ ਉਹ ਕੀ ਕਰ ਸਕਦਾ। ਸਾਡੀ ਕੋਸ਼ਿਸ਼ ਹੈਗੀ ਸੀ ਕਿ ਹਰਵਿੰਦਰ ਸਿੰਘ ਸਰਨਾ ਦੇ ਨਾਲ ਆਪਾਂ ਇਸ ਸਾਰੇ ਮਸਲੇ ਦੇ ਉੱਤੇ ਗੱਲ ਪਾਈਏ। ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੋਈ ਹੈਗੀ ਹੈ ਕਿ ਪੰਜਾਬ ਦੀ ਰਾਜਨੀਤੀ ਔਰ ਦਿੱਲੀ ਦੀ ਰਾਜਨੀਤੀ ਇੱਕ ਵੱਖਰੇ ਰੂਪ ਵਿੱਚ ਦਿਖਾਈ ਦੇ ਰਹੀ ਹੈਗੀ ਕਿ ਹਰਵਿੰਦਰ ਸਿੰਘ ਸਰਨਾ ਜਿਹੜੇ ਅੱਜ ਤੱਕ ਪਹਿਲੇ ਵੀ ਕਾਂਗਰਸ ਦੇ ਸਮਰਥਨ ਦੀ ਗੱਲ ਕਰਦੇ ਸੀ, ਅਕਾਲੀ ਦਲ ਵਿੱਚ ਆਉਣ ਤੋਂ ਬਾਅਦ ਦੁਬਾਰਾ ਕਿਤੇ ਨਾ ਕਿਤੇ ਫਿਰ ਕਾਂਗਰਸ ਦੀ ਝੋਲੀ ਜਾਂਦੇ ਦਿਖਾਈ ਦੇ ਰਹੇ ਹੈਗੇ ਨੇ। ਆਉਣ ਵਾਲੇ ਸਮੇਂ 'ਚ ਅਗਲੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਲੈਣੇ ਸਾਰੇ ਤੋਂ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।